ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਜਿਵੇਂ ਭਾਰਤ ਦੇ ਵਿੱਚ ਆਜ਼ਾਦੀ ਦੇ ਜਿਹੜੇ ਜਸ਼ਨ ਨੇ ਉਹ ਮਨਾਏ ਜਾ ਰਹੇ ਨੇ, ਉੱਥੇ ਹੀ ਜਦੋਂ ਅਸੀਂ ਦੂਜੇ ਪਾਸੇ ਪੰਜਾਬ ਦੇ ਵਿੱਚ ਨਿਗਾਹ ਮਾਰਦੇ ਹਾਂ ਤਾਂ ਪੰਜਾਬ ਦੀਆਂ ਜਿਹੜੀਆਂ ਪੰਥਕ ਸਿੱਖ ਜਥੇਬੰਦੀਆਂ ਨੇ, ਜਿਹੜੀਆਂ ਸਿੱਖ ਕੌਮ ਦੇ ਲਈ ਆਜ਼ਾਦੀ ਦੇ ਲਈ ਲੜ ਰਹੀਆਂ ਨੇ, ਉਹਨਾਂ ਵੱਲੋਂ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੋਇਆ। 15 ਅਗਸਤ ਦੇ ਇਵਜ਼ ਦੇ ਵਿੱਚ ਇੱਕ ਬਾਈਕਾਟ ਦੀ ਲਾਈਨ ਲਈ ਗਈ ਹੈ। ਉਹਨਾਂ ਦਾ ਪਰਸਪੈਕਟਿਵ ਕੀ ਹੈ ਸਿੱਖ ਕੌਮ ਲਈ ਜਿਹੜੇ 15 ਅਗਸਤ ਹੈਗੀ ਹੈ, ਜਾਂ ਇਹ ਕਹਿ ਲਿਆ ਜਾਵੇ ਕਿ 15 ਅਗਸਤ 1947 ਦਾ ਜਿਹੜਾ ਦਿਨ ਸੀ ਉਹ ਸਿੱਖ ਕੌਮ ਲਈ ਕੀ ਮਾਇਨੇ ਰੱਖਦਾ ਹੈ, ਇਸ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ। ਅੱਜ ਦੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਪਟਿਆਲਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਜਿਵੇਂ ਅਸੀਂ 15 ਅਗਸਤ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਭਾਰਤ ਵੱਲੋਂ ਇੰਡੀਪੈਂਡੈਂਸ ਡੇ ਮਨਾਉਣ ਦੇ ਜਿਹੜੇ ਜਸ਼ਨ ਨੇ ਉਹ ਜ਼ੋਰਾਂ ਸ਼ੋਰਾਂ ਤੇ ਚੱਲ ਰਹੇ ਆ। ਉੱਥੇ ਹੀ ਜੇ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਹਾਂ ਤਾਂ ਸਿੱਖ ਕੌਮ ਲਈ 15 ਅਗਸਤ ਦਾ ਦਿਨ ਕੀ ਮਾਇਨੇ ਰੱਖਦਾ ਹੈ, ਖਾਸ ਤੌਰ ਤੇ ਜਦੋਂ ਜਿਵੇਂ ਬਾਈਕਾਟ ਦੀ ਜਿਹੜੀ ਲਾਈਨ ਲਈ ਗਈ ਹੈ ਸਿੱਖ ਕੌਮ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ ਕਾਲੇ ਦਿਵਸ ਵਜੋਂ ਇਸ ਦਿਨ ਨੂੰ ਮਨਾਉਣ ਦੀ, ਇਹਦੇ ਪਿੱਛੇ ਕਾਰਨ ਕੀ ਨੇ? ਮੈਂ ਇਹ ਸੋਚਦਾ ਵੀ ਜਦੋਂ 15 ਅਗਸਤ 1947 ਦੀ ਗੱਲ ਚੱਲਦੀ ਹੈ, ਉਦੋਂ ਹੀ ਅਗਲਾ ਰੂਪ 70ਵਾਂ ਸਾਲ ਹੋਵੇ ਚਾਹੇ 69ਵਾਂ ਹੋਵੇ, ਇਹ ਜਿਹੜਾ ਹੁਣ 15 ਅਗਸਤ ਆਉਣਾ ਹੈ, ਅੱਜ 10 ਅਗਸਤ ਹੈ ਜੀ, ਇਹਦੀ ਗੱਲ ਵੀ ਵਿੱਚ ਆ ਜਾਂਦੀ ਹੈ। ਸਿੱਧੇ ਰੂਪ ਵਿੱਚ ਤਾਂ ਅਸੀਂ ਇਹੀ ਕਹਾਂਗੇ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਬ੍ਰਿਟਿਸ਼ਰਜ਼ ਦੇ ਟਾਈਮ ਦੇ ਉੱਤੇ ਜਿਹੜੀਆਂ 3 ਕੌਮਾਂ ਇੱਥੇ ਕਾਨੂੰਨੀ ਤੌਰ ਤੇ ਐਗਜ਼ਿਸਟ ਕਰਦੀਆਂ ਸੀ, ਮੁਸਲਮਾਨ, ਸਿੱਖ ਤੇ ਹਿੰਦੂ, ਜਿਨ੍ਹਾਂ ਦੀਆਂ 1937 ਦੇ ਵਿੱਚ ਉਹਨਾਂ ਦੇ ਧਰਮ ਦੇ ਆਧਾਰ ਤੇ ਵੋਟਾਂ ਵੀ ਪਾਈਆਂ ਗਈਆਂ ਜੀ, ਉਹਦੇ ਮੁਤਾਬਕ ਇੱਕ ਕੌਮ 14 ਅਗਸਤ ਨੂੰ ਆਪਣੀ ਆਜ਼ਾਦੀ ਮਨਾਉਂਦੀ ਹੈ, ਦੂਸਰੀ ਕੌਮ 15 ਅਗਸਤ ਨੂੰ ਆਪਣੀ ਆਜ਼ਾਦੀ ਮਨਾਉਂਦੀ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਤੇ ਤੀਜੀ ਕੌਮ ਨੂੰ ਜਾਂ 13 ਅਗਸਤ ਜਾਂ 16 ਅਗਸਤ ਜਿਹੜੀ ਹੈ ਉਹ ਮਿਲਣੀ ਚਾਹੀਦੀ ਸੀ। ਜਿਹੜਾ ਅਸਲੀ ਮੁੱਦਾ ਹੈ ਉਹ ਇਹ ਹੈ ਜੀ। ਪਰ ਉਸ ਟਾਈਮ ਤੋਂ ਲੈ ਕੇ ਉਸ ਤੋਂ ਪਹਿਲਾਂ ਦੀਆਂ ਕੁਝ ਐਸੀਆਂ ਪਲੈਨਿੰਗਸ ਹੋਈਆਂ ਜਿਹੜੀਆਂ ਸਿੱਖਾਂ ਨੂੰ ਬਿਨਾਂ ਸ਼ੱਕ ਲੇਟ ਸਮਝ ਆਈਆਂ, ਪਰ ਇੰਨੀਆਂ ਲੇਟ ਵੀ ਸਮਝ ਨਹੀਂ ਆਈਆਂ। 1947 ਤੋਂ ਬਾਅਦ ਇਮੀਡੀਏਟਲੀ ਮਾਸਟਰ ਤਾਰਾ ਸਿੰਘ ਜਿਹੜੇ ਸਿੱਖਾਂ ਦੇ ਉਸ ਵਕਤ ਦੇ ਲੀਡਰ ਸੀ ਅਕਾਲੀ ਦਲ ਦੇ ਜੀ, ਉਹਨਾਂ ਨੂੰ ਰੀਅਲਾਈਜ਼ ਹੋ ਗਿਆ ਸੀ ਕਿ ਜਿਸ ਭੁਲੇਖੇ 'ਚ ਮੈਨੂੰ ਪਾਇਆ ਗਿਆ ਸੀ ਉਹ ਭੁਲੇਖਾ ਹੀ ਸੀ, ਉਹ ਰਿਐਲਿਟੀ ਤੋਂ ਬਹੁਤ ਦੂਰ ਸੀ। ਭਾਵ ਸਿੱਖ ਕੌਮ ਨੂੰ ਨਹਿਰੂ, ਪਟੇਲ ਤੇ ਗਾਂਧੀ ਵੱਲੋਂ ਇਹ ਕਿਹਾ ਜਾਣਾ ਬਾਰ-ਬਾਰ ਕਿ ਅਸੀਂ ਤੁਹਾਡੀ ਕੌਮੀ ਆਜ਼ਾਦੀ ਦੇ ਵਿੱਚ ਬਿਲਕੁਲ ਦਖਲ ਅੰਦਾਜ਼ੀ ਨਹੀਂ ਕਰਾਂਗੇ ਜੀ, ਉਹ ਭੁਲੇਖਾ ਜਿਉਂ-ਜਿਉਂ ਟਾਈਮ ਆਉਂਦਾ ਹੈ ਜਾਂ ਲੰਘਦਾ ਰਿਹਾ, ਹੁਣ 70 ਸਾਲ ਇੱਕ ਸਦੀ ਹੋਣ ਵਾਲੀ ਹੈ, ਉਹ ਬਿਲਕੁਲ ਦੂਰ ਹੋ ਚੁੱਕਾ ਹੈ। ਤੇ ਜਿਵੇਂ ਤੁਸੀਂ ਕਿਹਾ ਹੈ ਕਿ ਸਿੱਖ ਕੌਮ ਦੀਆਂ ਜਿਹੜੀਆਂ ਜਥੇਬੰਦੀਆਂ ਆਪਣੀ ਜ਼ਮੀਰ ਦੇ ਨਾਲ ਜੀਣਾ ਚਾਹੁੰਦੀਆਂ ਨੇ ਜਾਂ ਸਿੱਖ ਧਰਮ ਦੇ ਆਈਡੀਓਲੋਜੀ ਦੇ ਨਾਲ ਜੁੜ ਕੇ ਜੀਣਾ ਚਾਹੁੰਦੀਆਂ ਨੇ, ਉਹ ਹਮੇਸ਼ਾ ਹੀ ਇਸ 15 ਅਗਸਤ ਦੇ ਉੱਤੇ ਬਾਈਕਾਟ ਕਰਨਗੀਆਂ, ਜੋ ਅੱਜ ਵੀ ਜਾਰੀ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਵੀ ਕਰਦੀਆਂ ਨੇ। ਉਹ ਬਿਲਕੁਲ ਠੀਕ ਫੈਸਲਾ ਹੈ ਕਿ ਉਹਨਾਂ ਨੂੰ ਪੱਕੇ ਤੌਰ ਤੇ ਇਹ ਐਲਾਨ ਕਰ ਦੇਣਾ ਚਾਹੀਦਾ ਹੈ, ਕਰ ਦਿੱਤਾ ਵੀ ਹੋਇਆ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ, ਕਿ ਜਦੋਂ ਵੀ ਕੋਈ ਇੱਕ ਕੌਮ ਆਪਣੀ ਆਜ਼ਾਦੀ ਦਾ
ਜਿਹੜਾ ਦਿਨ ਮਨਾਊਗੀ 15 ਅਗਸਤ, ਜਿਸ ਕੌਮ ਦੇ ਨਾਲ ਧੱਕਾ ਹੋਇਆ ਹੈ, ਜਿਹਦੀ ਅੱਜ ਸਰਵਾਈਵਲ ਵੀ ਪੰਜਾਬ ਦੇ ਵਿੱਚ ਦਾਅ ਤੇ ਲੱਗੀ ਹੋਈ ਹੈ, ਉਹਨੂੰ ਪੱਕੇ ਤੌਰ ਤੇ 15 ਅਗਸਤ ਦਾ ਬਾਈਕਾਟ ਕਰ ਦੇਣਾ ਚਾਹੀਦਾ ਜੀ। ਤੇ ਹੋ ਚੁੱਕਾ ਹੈ ਜੀ। ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਬਾਈਕਾਟ ਦੀ ਗੱਲ ਕੀਤੀ ਹੈ ਤਾਂ ਮੈਂ ਹਿਸਟੋਰੀਕਲੀ ਇਤਿਹਾਸਕ ਪੱਖ ਤੋਂ ਤੁਹਾਡੇ ਕੋਲੋਂ ਥੋੜਾ ਜਿਹਾ ਜਾਣਨਾ ਚਾਹੂੰਗਾ। ਹਾਲਾਂਕਿ ਅਸੀਂ ਗੱਲ ਇਸ ਵਿਸ਼ੇ ਦੇ ਉੱਪਰ ਪਹਿਲਾਂ ਵੀ ਕਈ ਵਾਰ ਕੀਤੀ ਹੈ, ਪਰ ਫਿਰ ਵੀ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ ਜਾਂ ਜਿਨ੍ਹਾਂ ਨੂੰ ਨਹੀਂ ਇਤਿਹਾਸਕ ਪੱਖਾਂ ਤੋਂ ਬਹੁਤੀ ਜਾਣਕਾਰੀ ਹੈਗੀ, ਉਹਨਾਂ ਦੇ ਲਈ ਵੀ 1947 ਤੋਂ ਬਾਅਦ ਅਜਿਹੀਆਂ ਕਿਹੜੀਆਂ ਘਟਨਾਵਾਂ ਵਾਪਰੀਆਂ ਜਾਂ ਕੀ ਕਾਰਨ ਬਣੇ ਕਿ 1984 ਤੱਕ ਆਉਂਦਿਆਂ ਇੱਕ ਕੰਪਲੀਟ ਜਿਹੜਾ ਆਮੋ ਸਾਹਮਣੇ ਖੜਨ ਦੀ ਲਾਈਨ ਸੀ ਉਹ ਡਿਵਾਈਡ ਹੋ ਗਈ, ਵਿਚਾਲੇ ਇੱਕ ਲੰਬੀ ਲਕੀਰ ਖਿੱਚੀ ਗਈ? ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਜਿਹੜੇ ਸਾਡੇ ਅੱਜ ਨਵੀਂ ਜਨਰੇਸ਼ਨ ਹੈ, ਜਿਨ੍ਹਾਂ ਦੀ ਉਮਰ 15 ਸਾਲ ਤੋਂ 30 ਸਾਲ ਦੇ ਵਿੱਚ ਹੈ, 35 ਸਾਲ ਤੋਂ ਹੇਠਾਂ ਜੀ, ਉਹਨਾਂ ਦੇ ਲਈ ਤੇ ਜਿਹੜੇ ਨਵੇਂ ਦਰਸ਼ਕ ਜਿਵੇਂ ਤੁਸੀਂ ਦੱਸਿਆ ਜੁੜੇ ਨੇ, ਉਹਨਾਂ ਲਈ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ 1947 ਤੋਂ 2 ਸਾਲ ਪਹਿਲਾਂ 45 ਤੇ 46 ਦੀਆਂ ਅਖਬਾਰਾਂ ਜਿਹੜੀਆਂ ਨੇ ਇਹ ਇਸ ਗੱਲ ਦੀ ਗਵਾਹੀ ਦਿੰਦੀਆਂ ਨੇ ਕਿ ਕਿਹੜੀ ਜਗ੍ਹਾ ਤੇ ਕਲਕੱਤਾ ਹੋਵੇ, ਲਾਹੌਰ ਹੋਵੇ, ਜਿੱਥੇ ਕਾਂਗਰਸ ਦੇ ਸਮਾਗਮ ਹੋਏ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਜ਼ਾਦੀ ਦੀ ਗੱਲ ਕੀਤੀ ਜੀ, ਨਾਲ ਦੀ ਨਾਲ ਉਹਨਾਂ ਨੇ ਇੱਕ ਵਿਸ਼ਵਾਸ ਦਿਵਾਇਆ ਸਿੱਖ ਕੌਮ ਨੂੰ ਕਿ ਭਾਰਤ ਦੇ ਉੱਤਰ ਵਿੱਚ ਜਿੱਥੇ ਅਸੀਂ ਅੱਜ ਬੈਠੇ ਹਾਂ, ਪੰਜਾਬ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਭਾਰਤ ਦਾ ਉੱਤਰ ਹੈ, ਉੱਤਰੀ ਹਿੱਸਾ ਹੈ, ਨਾਰਦਰਨ ਏਰੀਆ। ਉਹਨਾਂ ਨੇ ਸਾਫ਼ ਕਿਹਾ ਕਿ ਭਾਰਤ ਦੇ ਉੱਤਰ ਵਿੱਚ ਇੱਕ ਅਜਿਹਾ ਸਥਾਨ ਨਿਸ਼ਚਿਤ ਕੀਤਾ ਜਾਊਗਾ ਜਿਹਦੇ ਵਿੱਚ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਭਾਵ ਕਿ ਉੱਤਰ ਦਾ ਮਤਲਬ ਇਹ ਸੀ ਕਿ ਅੱਜ ਇਹਦੇ ਵਿੱਚੋਂ ਹਰਿਆਣਾ ਕੱਢ ਦਿੱਤਾ, ਅੱਜ ਹਿਮਾਚਲ ਕੱਢ ਦਿੱਤਾ। ਬੇਸ਼ੱਕ ਇਹ ਸਿੱਖਾਂ ਦੀ ਡਿਮਾਂਡ ਸੀ, ਪਰ ਇਹ ਧੋਖਾ ਖਾ ਜਾਣ ਤੋਂ ਬਾਅਦ ਦੀ ਡਿਮਾਂਡ ਸੀ ਜੀ। ਧੋਖਾ ਖਾਣ ਤੋਂ ਪਹਿਲਾਂ ਦੀ ਡਿਮਾਂਡ ਇਹ ਨਹੀਂ ਸੀ, ਕਿਉਂਕਿ ਪੰਜਾਬ ਦਾ ਜਿਹੜਾ ਇੱਕ ਪੁਰਾਣਾ ਸੱਭਿਆਚਾਰ ਚੱਲਿਆ ਆਉਂਦਾ ਹੈ ਕਿ ਜਮਨਾ ਤੋਂ ਪਾਰ ਜਿਹੜੇ ਇਲਾਕੇ ਨੇ ਉਹ ਹਿੰਦੁਸਤਾਨ ਮੰਨਿਆ ਜਾਂਦਾ ਹੈ, ਤੇ ਜਮਨਾ ਤੋਂ ਉਰਾਰ ਦੇ ਇਲਾਕੇ ਜਿਹੜੇ ਦਿੱਲੀ ਤੋਂ ਉਰਲੇ ਇਲਾਕੇ ਨੇ, ਹੁਣ ਭਾਵੇਂ ਪਾਕਿਸਤਾਨ ਵਾਲੀ ਲਾਈਨ ਲੱਗ ਗਈ ਹੈ, ਇੱਥੋਂ ਤੱਕ ਜਿਹੜਾ ਇਹ ਇਲਾਕਾ ਹੈ ਇਹਨੂੰ ਭਾਰਤ ਦਾ ਉੱਤਰ ਕਿਹਾ ਜਾਂਦਾ ਹੈ। ਇਹਦੇ ਵਿੱਚ ਇੱਕ ਖਿੱਤਾ ਜਿਹੜਾ ਹੈ ਨਿਸ਼ਚਿਤ ਕਰਨ ਦਾ ਵਾਅਦਾ ਬਾਰ-ਬਾਰ ਪਬਲਿਕਲੀ ਦਿੱਤਾ ਗਿਆ, ਨਹਿਰੂ ਵੱਲੋਂ ਦਿੱਤਾ ਗਿਆ ਤੇ ਗਾਂਧੀ ਵੱਲੋਂ ਦਿੱਤਾ ਗਿਆ। ਸੋ ਜਿਉਂ-ਜਿਉਂ 1947 ਤੋਂ ਅਗਲੇ ਪੜਾਅ ਆਏ, ਭਾਰਤ ਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ ਰਾਜਸੀ ਤੌਰ ਤੇ ਸਭ ਤੋਂ ਪਹਿਲਾ ਕੈਦੀ ਜਿਹੜਾ ਸੀਗਾ ਉਹ ਸਰਦਾਰ ਮਾਸਟਰ ਤਾਰਾ ਸਿੰਘ ਸੀ, ਜਿਸ ਨੇ ਆਪਣੇ ਹੱਕ ਮੰਗੇ ਤੇ ਉਹਨਾਂ ਨੂੰ ਮਹਿਜ 3 ਮਹੀਨੇ ਤੋਂ ਪਹਿਲਾਂ ਹੀ ਜਿਹੜਾ 1947 ਹੋਇਆ 15 ਅਗਸਤ, ਉਸ ਤੋਂ 3 ਮਹੀਨੇ ਦੇ ਵਿੱਚ ਹੀ ਰਾਜਸੀ ਤੌਰ ਤੇ ਐਜੀਟੇਸ਼ਨ ਛੇੜਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਹ ਹੁਣ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਸਾਰੇ ਕਿ ਕੀ ਐਸੀ ਮਨ ਦੇ ਵਿੱਚ ਭਾਵਨਾ ਮਾਸਟਰ ਤਾਰਾ ਸਿੰਘ ਦੇ ਵਿੱਚ ਆਈ ਸੀ ਜਾਂ ਸਿੱਖ ਕੌਮ ਦੇ ਵਿੱਚ ਆਈ ਸੀ ਉਸ ਵਕਤ ਜੀ, ਕਿ 1947 ਦੇ ਵਿੱਚ ਹੀ ਉਹਨਾਂ ਨੇ ਇੱਕ ਐਜੀਟੇਸ਼ਨ ਛੇੜਿਆ ਕਿ ਸਾਡੇ ਨਾਲ ਧੋਖਾ ਹੋ ਗਿਆ। ਸੋ ਜਿਉਂ-ਜਿਉਂ ਸਮਾਂ ਅੱਗੇ ਬੀਤਦਾ ਗਿਆ, ਮਜਬੂਰਨ ਤੌਰ ਤੇ ਸਿੱਖ ਕੌਮ ਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਪੰਜਾਬ ਜਿਹੜਾ ਹੈ ਉਹ ਅੱਡ ਤੌਰ ਤੇ ਇੱਕ ਪੰਜਾਬੀ ਬੋਲਦਾ ਇਲਾਕਾ ਅੱਡ ਕਰਨਾ ਚਾਹੁੰਦੇ ਹਾਂ। ਉਹ ਉਸੇ ਵਾਅਦੇ ਤੋਂ ਮੁਕਰਨ ਦੇ ਕਰਕੇ ਹੀ ਮਜਬੂਰੀ ਸੀ ਸਿੱਖ ਕੌਮ ਦੀ, ਜਿਹਦੇ ਕਰਕੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ। ਸਾਰੇ ਹਿੰਦੁਸਤਾਨ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਬੜੇ ਆਰਾਮ ਨਾਲ ਬਣ ਗਏ। ਕੇਵਲ ਇੱਕ ਪੰਜਾਬ ਸੀ ਜਿਹਨੂੰ ਐਜੀਟੇਸ਼ਨ ਕਰਕੇ ਪੰਜਾਬੀ ਦੇ ਆਧਾਰ ਦੇ ਉੱਤੇ ਇੱਕ ਸੂਬਾ ਸਥਾਪਿਤ ਕਰਨਾ ਪਿਆ ਜਿਹਦੇ ਵਿੱਚ ਸਿੱਖਾਂ ਦਾ ਬੋਲਬਾਲਾ ਹੋਵੇ। ਪਰ ਉਹਦੇ ਵਿੱਚ ਵੀ ਬੇਈਮਾਨੀ ਕਰਕੇ ਕਾਂਗੜੇ ਵਾਲਾ ਇਲਾਕਾ ਹਿਮਾਚਲ ਨੂੰ ਦੇ ਦਿੱਤਾ ਗਿਆ ਪੰਜਾਬੀ ਬੋਲਦਾ, ਡਲਹੌਜ਼ੀ ਵਾਲਾ ਇਲਾਕਾ ਪੰਜਾਬੀ ਬੋਲਦਾ, ਗੁਰਦਾਸਪੁਰ ਦਾ ਇੱਕ ਸਰਕਲ ਉਹ ਹਿਮਾਚਲ ਨੂੰ ਦੇ ਦਿੱਤਾ ਗਿਆ। ਕਰਨਾਲ ਤੋਂ ਲੈ ਕੇ ਸਿਰਸਾ ਤੱਕ ਦੇ ਸਾਰੇ ਪੰਜਾਬੀ ਬੋਲਦੇ ਇਲਾਕੇ, ਰਾਜਸਥਾਨ ਦੇ ਗੰਗਾਨਗਰ ਤੱਕ ਦੇ ਸਾਰੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ, ਜਿਹੜਾ ਉੱਤਰੀ ਖਿੱਤੇ ਦੀ ਮੈਂ ਗੱਲ ਕੀਤੀ ਹੈ, ਇਹ ਸਾਰੇ ਵਿੱਚ ਆਉਂਦੇ ਸੀ। ਇਹ ਸਾਰੇ ਹੀ ਪੰਜਾਬ ਤੋਂ ਬਾਹਰ ਕਰ ਦਿੱਤੇ ਗਏ। ਇਹੋ ਜਿਹਾ ਧੱਕਾ ਕਰਦੇ ਕਰਦੇ 1966 ਦੇ ਵਿੱਚ ਸਾਨੂੰ ਬਹੁਤ ਛੋਟਾ ਜਿਹਾ ਸੂਬਾ ਦੇ ਦਿੱਤਾ ਗਿਆ, ਜਿਹਦੇ ਵਿੱਚੋਂ ਸਾਡੇ ਪਾਣੀਆਂ ਦਾ ਕੰਟਰੋਲ
ਹੈਡਵਰਕਸ ਦਾ ਕੰਟਰੋਲ ਵੀ 1966 ਦੀ ਤੁਸੀਂ ਸਰਦਾਰ ਕਪੂਰ ਸਿੰਘ ਦੀ ਜਿਹੜੀ ਸਪੀਚ ਪਾਰਲੀਮੈਂਟ 'ਚ ਦਿੱਤੀ ਹੋਈ ਹੈ ਜੀ, ਉਹ ਆਪਾਂ ਜੇ YouTube ਤੋਂ ਦੇਖੀਏ ਤਾਂ ਸਭ ਪਤਾ ਲੱਗ ਜਾਊਗਾ ਕਿ ਕਿਹੜਾ ਧੱਕਾ 1966 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਸਰਦਾਰ ਕਪੂਰ ਸਿੰਘ ਨੇ ਦੱਸ ਦਿੱਤਾ ਸੀ ਕਿ ਸਾਡੀ ਕੌਮ ਨਾਲ ਕੀ ਧੱਕਾ ਹੋ ਗਿਆ ਮਹਿਜ 16-18 ਸਾਲ ਬਾਅਦ। ਪਰ ਉਸ ਤੋਂ ਪਹਿਲਾਂ ਵੀ ਐਜੂਕੇਸ਼ਨ ਚੱਲ ਰਿਹਾ ਸੀ। 66 ਦਾ ਇੱਕ ਦਿਨ ਸੀ ਜਾਂ ਇੱਕ ਸਾਲ ਸੀ ਜਦੋਂ ਪੰਜਾਬੀ ਸੂਬਾ ਬਣ ਗਿਆ ਜੀ। ਇਹ ਮੈਂ ਬੜੇ ਫਖਰ ਨਾਲ ਕਹਿਣਾ ਕਿ ਸਿੱਖ ਕੌਮ ਦੀ ਅਵੇਅਰਨੈਸ, ਇੱਥੇ ਮੈਨੂੰ ਦੁੱਖ ਵੀ ਹੈਗਾ ਕਿ ਇਹੀ ਅਵੇਅਰਨੈਸ ਜੇ 1947 ਤੋਂ ਪਹਿਲਾਂ ਦ੍ਰਿੜਤਾ ਦੇ ਨਾਲ ਜਾਗ ਜਾਂਦੀ ਤਾਂ ਅੱਜ ਇਹ ਬਾਈਕਾਟ ਕਰਨੇ 15 ਅਗਸਤ ਦੇ ਦਾ ਸਾਨੂੰ ਲੋੜ ਨਾ ਪੈਂਦੀ। ਪਰ ਉਦੋਂ ਨਹੀਂ ਜਾਗੀ, ਪਰ ਇਮੀਡੀਏਟ ਉਦੋਂ ਵਿਸ਼ਵਾਸ ਕੀਤਾ। ਵਿਸ਼ਵਾਸਘਾਤ ਹੋਣ ਤੋਂ ਬਾਅਦ ਲੰਮਾ ਸਮਾਂ ਉਡੀਕ ਨਹੀਂ ਕੀਤੀ ਸਿੱਖ ਕੌਮ ਨੇ ਜੀ, ਨਾਲ ਦੀ ਨਾਲ ਉਹਨਾਂ ਨੇ ਐਜੂਕੇਸ਼ਨ ਸ਼ੁਰੂ ਕਰ ਦਿੱਤੇ। 66 ਤੱਕ ਪੰਜਾਬ ਬਣਾ ਲਿਆ ਤਾਂ ਜੋ ਪੰਜਾਬ ਅੱਗੇ ਜਾ ਕੇ ਇਸ ਪੰਜਾਬ ਦੇ ਵਿੱਚ ਹੀ ਜਿਹੜੀ ਸੈਂਟਰ ਦੀ ਹਕੂਮਤ ਹੈ ਹਿੰਦੁਸਤਾਨ ਦੀ, ਜਿਹੜੀ ਚਾਣਕਿਆ ਨੀਤੀ ਤੇ ਚੱਲਦੀ ਹੈ, ਉਹਨੇ ਦੇਖਿਆ ਕਿ ਸਿੱਖ ਹੁਣ ਫੈਸਲਾ ਕਰ ਰਹੇ ਨੇ ਘੱਟੋ ਘੱਟ ਇੱਕ ਸੂਬੇ ਵਿੱਚ ਆਜ਼ਾਦੀ ਨਾਲ ਰਹਿਣ ਦਾ। ਉਹਨਾਂ ਨੇ ਸਾਡੀ ਲੀਡਰਸ਼ਿਪ ਨੂੰ ਖਰੀਦਣਾ ਸ਼ੁਰੂ ਕਰਤਾ। ਪਹਿਲਾਂ ਡਰਾਉਣਾ ਸ਼ੁਰੂ ਕੀਤਾ ਸੀ, ਫਿਰ ਖਰੀਦਣਾ ਸ਼ੁਰੂ ਕਰ ਦਿੱਤਾ। ਇੱਕ ਟੋੜਾ ਬਾਦਲ ਇੱਕ ਕਲਚਰ ਚੱਲਿਆ ਜਿਹਨੇ ਹਿੰਦੁਸਤਾਨ ਦੀ ਬ੍ਰਾਹਮਣੀ ਸੋਚ ਦੇ ਅੱਗੇ ਗੋਡੇ ਟੇਕ ਕੇ ਸਿੱਖ ਕੌਮ ਨੂੰ ਉਹਨਾਂ ਖੁੰਡਾ ਤੇ ਖੱਸੀ ਕਰ ਦਿੱਤਾ ਕਿ ਅੱਜ ਅਸੀਂ ਦੇਖਦੇ ਹਾਂ ਕਿ 1973 ਦੇ ਵਿੱਚ ਸਿੱਖ ਕੌਮ ਨੇ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸਰਬਸੰਮਤੀ ਦੇ ਨਾਲ, ਉਹ ਵੀ ਇੱਕ ਐਸਾ ਡਾਕੂਮੈਂਟ ਸੀ ਜਿਹੜਾ 1947 ਦੇ ਦਰਦ ਦੇ ਵਿੱਚੋਂ ਉਪਜਿਆ ਸੀ, ਜਿਹੜਾ ਚਾਹੁੰਦਾ ਸੀ ਕਿ ਸਾਨੂੰ ਖੁਦ ਮੁਖਤਿਆਰ ਕਰ ਦਿਓ। ਇਹਦਾ ਮਤਲਬ ਇਹ ਹੈ ਕਿ ਉਹ ਇਹ ਸੋਚਦੇ ਸੀ ਪੱਕੇ ਤੌਰ ਤੇ ਕਿ ਅਸੀਂ ਖੁਦ ਮੁਖਤਿਆਰ ਨਹੀਂ ਆ, ਭਾਵ ਸਾਡੀ ਕੌਮ ਦਾ ਕਲਚਰ, ਸਾਡੇ ਧਰਮ ਦੀ ਆਈਡੀਓਲੋਜੀ ਜਿਹੜੀ ਆ ਵੱਡੀ ਪੱਧਰ ਤੇ ਖਤਰੇ 'ਚ ਪੈ ਗਈ ਹੈ। ਅਸੀਂ ਉਹਨੂੰ ਬਚਾਉਣ ਖਾਤਰ 1973 ਦੇ ਵਿੱਚ ਇੱਕ ਮਤਾ ਬਣਾਇਆ ਕਿ ਜੇਕਰ ਇਹ ਮਤਾ ਸਾਡਾ ਲਾਗੂ ਕੀਤਾ ਜਾਂਦਾ ਹੈ ਤਾਂ ਕਰਕੇ ਅਸੀਂ ਸਿੱਖ ਤੌਰ ਤੇ ਬਚ ਸਕਦੇ ਹਾਂ, ਨਹੀਂ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਹਿੰਦੂ ਆਈਡੀਓਲੋਜੀ ਵਾਲੀ ਕੌਮ ਹੈ ਜਾਂ ਦੇਸ਼ ਹੈ, ਇਹ ਬ੍ਰਾਹਮਣੀ ਤੇ ਮੰਨੂ ਸੋਚ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਪੂਰਨ ਤੌਰ ਤੇ ਖੰਡਨ ਕੀਤਾ ਹੈ, ਇਹ ਸਾਡੇ ਤੇ ਹਾਵੀ ਹੋ ਜਾਏਗੀ। ਸੋ ਜਿਹੜਾ ਤੁਸੀਂ 1984 ਪੁੱਛਿਆ ਹੈ, ਉਹ 1973 78 ਤੋਂ ਬਾਅਦ ਸਿੱਧੇ ਰੂਪ ਵਿੱਚ ਸਾਡਾ ਜਾਨੀ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਆਈਡੀਓਲੋਜੀ ਨੇ, ਜਿਹਨੂੰ ਅੱਜ ਹਿੰਦੂਤਵੀ ਆਈਡੀਓਲੋਜੀ ਕਹਿ ਸਕਦੇ ਹਾਂ, ਜਿਹਨੂੰ ਅੱਜ RSS ਦੀ ਆਈਡੀਓਲੋਜੀ ਕਹਿ ਸਕਦੇ ਹਾਂ, ਜਿਹਦੇ ਵਿੱਚ ਨਾ ਕੇਵਲ ਬੀਜੇਪੀ ਸ਼ਾਮਿਲ ਹੈ ਬਲਕਿ ਕਾਂਗਰਸ ਵੀ ਸ਼ਾਮਿਲ ਹੈ ਜੀ। 78 ਦੇ ਵਿੱਚ ਉਹੀ ਅਨੰਦਪੁਰ ਸਾਹਿਬ ਦਾ ਮਤਾ ਸੋਧ ਕੇ ਸਾਡੀ ਜਿਹੜੀ ਖਰੀਦੀ ਹੋਈ ਲੀਡਰਸ਼ਿਪ ਸੀ, ਬਾਦਲ ਟੋੜਾ ਕਲਚਰ, ਇਹਨਾਂ ਨੇ 1978 ਦੇ ਵਿੱਚ ਉਹ ਮਤੇ ਦਾ ਰੂਪ ਵੀ ਥੋੜਾ ਜਿਹਾ ਵਿਗਾੜ ਦਿੱਤਾ। ਪਰ ਫਿਰ ਵੀ ਸੰਤ ਜਰਨੈਲ ਸਿੰਘ ਜੀ ਵਰਗੇ ਮਹਾਨ ਸਿੱਖ ਨੇਤਾ ਨੇ ਇਹ ਸਮਝਿਆ ਕਿ ਸਾਨੂੰ ਕੁਝ ਨਾ ਕੁਝ ਇਹਨਾਂ ਤੋਂ ਅੱਡ ਰੂਪ ਵਿੱਚ ਲੈ ਲੈਣਾ ਚਾਹੀਦਾ ਹੈ ਤੇ ਧਰਮ ਯੁੱਧ ਮੋਰਚਾ ਜਿਹੜਾ 1978 ਦੀ ਵਿਸਾਖੀ ਵਾਲੀ ਘਟਨਾ ਹੋਈ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਿਰੰਕਾਰੀਆਂ ਵੱਲੋਂ ਸਿੱਖਾਂ ਦਾ ਕਤਲ ਕੀਤਾ ਗਿਆ, ਸ਼ਹੀਦ ਕੀਤੇ ਗਏ ਨੇ ਜੀ। ਉਸ ਤੋਂ ਬਾਅਦ ਜਿਹੜੀ ਲੜਾਈ ਹੈ ਉਹਦੇ ਵਿੱਚ ਕੋਈ ਸ਼ੰਕਾ ਤਾਂ ਨਹੀਂ ਹੈ, ਪਰ ਇਹ ਗੱਲ ਬਿਲਕੁਲ ਸਪਸ਼ਟ ਹੈ ਅੱਜ ਵੀ ਸਿੱਖ ਕੌਮ ਦਾ ਵੱਡਾ ਹਿੱਸਾ ਜੋ ਪੰਜਾਬ ਦੇ ਵਿੱਚ ਰਹਿੰਦਾ ਹੈ ਜਾਂ ਹਿੰਦੁਸਤਾਨ ਦੇ ਵਿੱਚ ਰਹਿੰਦਾ ਹੈ, ਉਹਦੇ ਉੱਤੇ ਇੱਕ ਡਰ ਨਾਜ਼ਲ ਹੋਇਆ ਹੈ ਕਿ ਜੇਕਰ ਅਸੀਂ ਆਜ਼ਾਦੀ ਦੀ ਮੰਗ ਕਰਾਂਗੇ, ਜੇਕਰ ਅਸੀਂ ਉਹਨਾਂ ਦੇ ਇੱਕ ਸੋ ਕਾਲਡ ਆਜ਼ਾਦੀ ਦੀ ਦਾ ਬਾਈਕਾਟ ਕਰਾਂਗੇ ਤਾਂ ਪਤਾ ਨਹੀਂ ਸਾਡੇ ਤੇ ਕੀ ਐਸਾ ਮਤਲਬ ਕਿ ਤੂਫਾਨ ਆ ਜਾਏਗਾ ਜਾਂ ਭੁਚਾਲ ਆ ਜਾਏਗਾ, ਸਾਡੀਆਂ ਜ਼ਿੰਦਗੀਆਂ ਤਬਾਹ ਹੋ ਜਾਣਗੀਆਂ। ਇਹ ਡਰ ਜਿਹੜਾ ਹੈ ਇਹ ਬਿਨਾਂ ਸ਼ੱਕ ਅੱਜ ਸਿੱਖ ਕੌਮ ਦੇ ਵੱਡੇ ਹਿੱਸੇ ਤੇ ਹੈ। ਪਰ ਜਿਹੜੇ ਜ਼ਮੀਰ ਨਾਲ ਜੀ ਰਹੇ ਸਿੱਖ ਨੇ ਉਹ 1978 ਤੋਂ ਬਾਅਦ ਬਿਲਕੁਲ 1% ਵੀ ਇਸ ਹਿੰਦੁਸਤਾਨੀ ਨਿਜ਼ਾਮ ਦੇ ਉੱਤੇ ਵਿਸ਼ਵਾਸ ਨਹੀਂ ਕਰ ਰਹੇ, ਜਿਨ੍ਹਾਂ ਦੇ ਵਿੱਚ ਮੋਹਰੀ ਤੌਰ ਤੇ ਸੰਤ ਜਰਨੈਲ ਸਿੰਘ ਜੀ ਨੇ, ਭਿੰਡਰਾਂਵਾਲਾ ਨੇ ਰੋਲ ਨਿਭਾਇਆ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਾਰੇ ਹੀ ਮੁਬਾਰਕ ਦੇ ਪਾਤਰ ਨੇ ਜਿਹੜੇ ਉਹਨਾਂ ਦੇ ਸੋਚ ਦੇ ਨਾਲ ਜਿਹੜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਹੈ, ਜਿਹਨੂੰ ਲੈ ਕੇ ਅੱਗੇ ਭਿੰਡਰਾਂਵਾਲੇ ਸੰਤ ਚੱਲੇ ਸਾਨੂੰ ਦਿਖਾਇਆ, ਉਹਦੇ ਉੱਪਰ ਮੈਂ ਬੜੇ ਮਾਣ ਨਾਲ ਕਹਿ ਸਕਦਾ ਆਪ ਜੀ ਦੇ ਟੀਵੀ ਮਾਧਿਅਮ ਰਾਹੀਂ ਸਾਰੇ ਆਵਾਮ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਮਾਣ ਹੈ ਤੇ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਜਿਹੜੀ ਪੁਨਰ ਸੁਰਜੀਤੀ
ਦੀ ਲਹਿਰ ਚਲਾਈ ਹੈ ਸਿੱਖਾਂ ਦੇ ਵਿੱਚ, ਉਹਦੇ ਉੱਤੇ ਪਹਿਰਾ ਦਿੰਦੀ ਆ ਰਹੀ ਹੈ। ਇਹੀ ਇੱਕ ਆਧਾਰ ਹੈ ਕਿ ਅਸੀਂ ਇਹਨਾਂ ਜਸ਼ਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਦੇ ਜੀ। ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਜਿਹੜੀ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਹੈਗਾ ਉਹ ਜਿਹੜਾ ਇਹ ਡਾਇਰੈਕਟ ਕਨਫਰੰਟਰੇਸ਼ਨ ਹੈਗੀ ਹੈ ਜਾਂ ਕਹਿ ਲਓ ਵੀ ਇੰਡੀਪੈਂਡੈਂਸ ਡੇ ਦੇ 15 ਅਗਸਤ ਦੀ ਜਿਹੜੀ ਬਾਈਕਾਟ ਦੀ ਲਾਈਨ ਹੈ ਉਹਦੇ ਨਾਲ ਖੜਨ ਤੋਂ ਟਲਦਾ ਹੈ, ਡਰਦਾ ਹੈ। ਉਹਨਾਂ ਦੇ ਕਾਰਨ ਨੇ ਤੇ ਕਈ ਵਾਰ ਇਹ ਵੀ ਸਵਾਲ ਉਠਾਏ ਜਾਂਦੇ ਨੇ ਵੀ ਅਸੀਂ ਵਿਦਨ ਦ ਸਿਸਟਮ ਰਹਿੰਦਿਆਂ ਆਪਣੇ ਜਿਹੜੇ ਹੱਕ ਨੇ ਉਹ ਲੈ ਸਕਦੇ ਹਾਂ ਸ਼ਾਂਤਮਈ ਤਰੀਕੇ ਦੇ ਨਾਲ, ਡੈਮੋਕ੍ਰੈਟਿਕ ਵੇ ਦੇ ਨਾਲ। ਇਹਦੇ ਜਵਾਬ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਨੂੰ ਲੱਗਦਾ ਵੀ 1947 ਤੋਂ ਬਾਅਦ ਅੱਜ ਤੱਕ ਜਦੋਂ ਅਸੀਂ ਘਟਨਾਵਾਂ ਦਾ ਜ਼ਿਕਰ ਕਰਦੇ ਹਾਂ, ਭਾਵੇਂ ਉਹ ਪੰਜਾਬੀ ਸੂਬੇ ਦੀ ਸਟਰਗਲ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੱਕ ਦਾ ਜਿਹੜਾ ਸਫ਼ਰ ਹੈਗਾ, ਇਹਦੇ ਵਿੱਚੋਂ ਕਿਸੇ ਸਟੇਜ ਦੇ ਵਿੱਚ ਇਹ ਗੱਲ ਸੰਭਵ ਹੈ ਵੀ ਉਸੇ ਸਿਸਟਮ ਦੇ ਵਿੱਚ ਰਹਿੰਦਿਆਂ ਆਪਣਾ ਜਿਹੜਾ ਹੱਕ ਹੈ, ਇਨਸਾਫ ਹੈ, ਉਹ ਸਿੱਖਾਂ ਨੂੰ ਮਿਲ ਸਕਦਾ ਹੈ? ਮੈਂ ਦੋ ਗੱਲਾਂ ਨਾਲ ਆਪ ਜੀ ਦਾ ਜਿਹੜਾ ਇਹ ਜਵਾਬ ਦਊਂਗਾ ਸਵਾਲ ਦਾ। ਪਹਿਲੀ ਗੱਲ ਤਾਂ ਮੇਰਾ ਸਿੱਧਾ ਜਵਾਬ ਹੈ ਵੀ ਇਸ ਸਿਸਟਮ ਦੇ ਵਿੱਚੋਂ ਸਾਨੂੰ ਕਿਸੇ ਤਰੀਕੇ ਵੀ ਸਿੱਖ ਆਈਡੀਓਲੋਜੀ ਦੇ ਅਨੁਸਾਰ ਜਾਂ ਸਿੱਖ ਸਰਵਾਈਵਲ ਦੇ ਮੁਤਾਬਕ ਸਾਨੂੰ ਨਿਆਂ, ਜਿਹਨੂੰ ਲਫ਼ਜ਼ ਕਹਿੰਦੇ ਆਪਾਂ, ਉਹ ਨਹੀਂ ਮਿਲ ਸਕਦਾ। ਪਰ ਕਿਉਂਕਿ ਅਸੀਂ ਦਲੀਲ ਦੀ ਦੁਨੀਆ ਵਿੱਚ ਰਹਿੰਦੇ ਹਾਂ, ਇਸ ਲਈ ਦੋ ਤਿੰਨ ਉਦਾਹਰਨਾਂ ਮੈਂ ਦੇ ਦਿੰਦਾ ਜਿਹਦੇ ਨਾਲ ਆਵਾਮ ਨੂੰ ਤੇ ਜਿਹੜੇ ਲੋਕ ਇੱਕ ਦਲੀਲ ਦੀ ਭਾਸ਼ਾ ਨੂੰ ਸਮਝਣ ਦੀ ਸਮਰੱਥਾ ਰੱਖਦੇ ਨੇ, ਉਹ ਸਮਝ ਜਾਣਗੇ ਕਿ ਇੱਕ ਸਿਸਟਮ ਜਿਹਨੂੰ ਅੱਜ ਹਿੰਦੁਸਤਾਨੀ ਸਿਸਟਮ 'ਚ ਨਿਆਂ ਦੀ ਗੱਲ ਕੀਤੀ ਜਾਂਦੀ ਹੈ, ਕੁਝ ਸਿੱਖ ਵੀ ਕਰਦੇ ਨੇ, ਉਹ ਡਰ ਵਿੱਚੋਂ ਉਪਜੀ ਹੋਈ ਭਾਵਨਾ ਹੈ ਜੇ ਸਿੱਖ ਇਹ ਕਹਿੰਦੇ ਨੇ ਕਿ ਸਾਨੂੰ ਇਸ ਸਿਸਟਮ ਦੇ ਵਿੱਚੋਂ ਨਿਆਂ ਮਿਲ ਜਾਏਗਾ। 33 ਸਾਲ ਹੋ ਗਏ 1984 ਦੇ ਦਿੱਲੀ ਦੇ ਕਤਲੇਆਮ ਤੇ ਦਰਬਾਰ ਸਾਹਿਬ ਦੇ ਹਮਲੇ ਦੇ ਜੀ। ਅੱਜ ਤੱਕ ਕੋਈ ਵੀ ਸਿੱਧੇ ਰੂਪ ਵਿੱਚ ਅਦਾਲਤਾਂ ਵੱਲੋਂ ਐਸੇ ਬੰਦੇ ਨੂੰ ਸਜ਼ਾ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਇੱਕ ਤਰੀਕੇ ਦੇ ਨਾਲ ਟ੍ਰਾਇਲ ਨਹੀਂ ਹੋ ਸਕਿਆ। 9 ਕਮਿਸ਼ਨ ਬਿਠਾਏ ਗਏ ਦਿੱਲੀ ਕਤਲੇਆਮ ਦੇ ਉੱਤੇ, ਜੈਨੋਸਾਈਡ ਦਾ ਸਿੱਖਾਂ ਦਾ ਕਰਵਾਇਆ ਗਿਆ ਇੱਕ ਨੀਤੀ ਦੇ ਤਹਿਤ। ਜਗਦੀਸ਼ ਟਾਈਟਲਰ, HKL ਭਗਤ, ਸੱਜਣ ਕੁਮਾਰ, 3 ਐਸੇ ਨਾਮ ਨੇ ਜਿਨ੍ਹਾਂ ਦਾ ਬਾਰ-ਬਾਰ ਜ਼ਿਕਰ ਆਇਆ ਹੈ ਕਿ ਇਹਨਾਂ ਲੋਕਾਂ ਨੇ ਹੀ ਜਿਹੜਾ ਸਿੱਖ ਕਤਲੇਆਮ ਅੱਗੇ ਹੋ ਕੇ ਕਰਵਾਇਆ ਰਾਜੀਵ ਗਾਂਧੀ ਦੇ ਇਸ਼ਾਰੇ ਦੇ ਉੱਪਰ, ਜਿਹੜਾ ਉਹ ਵੱਡਾ ਪੇੜ ਦੀ ਗੱਲ ਕਰਦਾ ਸੀ। ਜੇ ਇਹ ਸਿਸਟਮ ਸਾਨੂੰ ਇਨਸਾਫ ਦੀ ਗੱਲ ਸੋਚਦਾ ਵੀ ਤਾਂ 1 ਘੰਟਾ ਐਸਾ ਦੱਸੋ 33 ਸਾਲ ਦੇ ਵਿੱਚ ਜਿਹਦੇ ਵਿੱਚ ਆ ਤਿੰਨੇ ਬੰਦੇ, ਇੱਕ ਤਾਂ ਮਰ ਗਿਆ, ਆਪਣੀ ਮੌਤ 2 ਹੈਗੇ ਨੇ, ਇਹ 1 ਘੰਟਾ ਵੀ ਕਿਸੇ ਜੇਲ੍ਹ ਦੇ ਵਿੱਚ, ਕਿਸੇ ਪੜਤਾਲੀਆ ਥਾਣੇ ਦੇ ਵਿੱਚ, ਇਨਕੁਆਇਰੀ ਦੇ ਵਿੱਚ ਇਹ ਹਵਾਲਾਤ ਵਿੱਚ ਅੰਦਰ ਕੀਤੇ ਗਏ ਹੋਣ, ਜਦ ਕਿ 751 ਦੇ ਕਿਤੇ 2 ਬੰਦਿਆਂ ਦਾ, 2 ਬੀਬੀਆਂ ਦਾ ਇੱਕ ਮਹੱਲੇ ਵਿੱਚ ਵੀ ਝਗੜਾ ਹੋ ਜੇ ਤਾਂ ਉਹਨਾਂ ਨੂੰ ਵੀ ਹਵਾਲਾਤ ਦੇ ਵਿੱਚ ਥਾਣਾ ਬੰਦ ਕਰ ਦਿੰਦਾ। ਇਹ ਕਿਉਂ ਹੋਇਆ? ਦੂਜੀ ਗੱਲ ਮੈਂ ਉਦਾਹਰਨ ਦਿੰਦਾ, ਟਾਈਮ ਤੁਹਾਡੇ ਕੋਲ ਘੱਟ ਹੋਊਗਾ, ਕਿ 2000 ਦੇ ਵਿੱਚ ਅੱਜ ਤੋਂ 17 ਸਾਲ ਪਹਿਲਾਂ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਦੇ ਵਿੱਚ 36 ਸਿੱਖਾਂ ਦਾ ਜਾਂ 42 ਸਿੱਖਾਂ ਦਾ ਜਿਹੜੀ ਗਿਣਤੀ ਆਉਂਦੀ ਹੈ, ਸ਼ਰੇਆਮ ਕਤਲ ਕਰਤਾ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਹਿੰਦੁਸਤਾਨ ਦੇ ਵਿੱਚ ਆਉਣਾ ਸੀ ਜੀ। ਬਿਲ ਕਲਿੰਟਨ ਦੀ ਸੈਕਟਰੀ ਨੇ ਇਹ ਕਿਤਾਬ ਦੀ ਵੀ ਲਿਖੀ, ਜਿਹੜਾ ਫਾਰਵਰਡਿੰਗ ਜਿਹੜਾ ਹੈ ਉਹ ਆਪ ਖੁਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਕਲਿੰਟਨ ਜੀ ਨੇ ਲਿਖਿਆ ਹੈ। ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਇਹ ਜਿਹੜਾ ਸੀ ਇਹ ਹਿੰਦੁਸਤਾਨੀ ਏਜੰਸੀਆਂ ਦਾ ਕਾਰਾ ਸੀ ਜੀ। ਉਸ ਤੋਂ ਬਾਅਦ ਕੁਝ ਮੁਸਲਮਾਨ ਬੱਚੇ ਵੈਸੇ ਹੀ ਮਾਰ ਦਿੱਤੇ ਕਿ ਇਹਨਾਂ ਨੇ ਲਸ਼ਕਰੇ ਤੌਬਾ ਦੇ ਇਹ ਬੰਦੇ ਨੇ ਤੇ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ। ਇੱਕ ਤਾਂ ਏਜੰਸੀਆਂ ਨੇ ਸਿੱਖਾਂ ਨੂੰ ਮਾਰਿਆ, ਦੂਜਾ ਝੂਠਾ ਇੱਕ ਇਹ ਮੁਸਲਮਾਨਾਂ ਤੇ ਮੜਿਆ ਗਿਆ ਕਿ ਸਾਡਾ ਨਫ਼ਰਤ ਪੈਦਾ ਹੋਵੇ 2 ਕੌਮਾਂ ਦੇ ਵਿੱਚ। ਪੱਥਰੀ ਬਲ ਦਾ ਮੁਕਾਬਲਾ ਜਿਹੜਾ ਹੈ ਇਹ ਸ਼ੋਅ ਕਰਦਾ ਹੈ, ਜਿਹਦੇ ਵਿੱਚ ਮਿਲਟਰੀ ਅਫੀਸਰਸ ਨੂੰ ਸਜ਼ਾ ਵੀ ਹੋ ਚੁੱਕੀ ਹੈ ਜੀ ਕਿ ਇਹ ਜਿਹੜਾ ਐਨਕਾਊਂਟਰ ਹੈ ਇਹ ਝੂਠਾ ਸੀ। ਇਹਨਾਂ ਲੋਕਾਂ ਨੇ, ਇਹਨਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਨਹੀਂ ਮਾਰਿਆ, ਉਹ ਤਾਂ ਉੱਥੋਂ ਦੇ ਲੋਕਲ ਲੋਕ ਸੀ, ਉਹ ਪਾਕਿਸਤਾਨ ਤੋਂ ਆਏ ਹੋਏ ਲੋਕ ਨਹੀਂ ਸੀ।
ਸੋ ਇੰਨੀਆਂ ਪ੍ਰਤੱਖ ਉਦਾਹਰਨਾਂ ਦੇ ਬਾਵਜੂਦ, ਜਾਂ ਹੁਣ ਬਾਈਬਲ ਕਲਾਂ ਦਾ ਤੁਸੀਂ ਦੇਖ ਰਹੇ ਹੋ ਕਰੰਟਲੀ, ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਕੇ ਆਪਣਾ ਰੋਸ ਪ੍ਰਗਟ ਕਰਦੇ, ਆਪਣੇ ਇਸ਼ਟ ਦੇ ਪ੍ਰਤੀ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤੇ ਜਾਂਦੇ ਨੇ। ਪੁਲਿਸ ਦੇ ਖਿਲਾਫ FIR ਵੀ ਦਰਜ ਹੋ ਜਾਂਦੀ ਹੈ, ਤਾਂ ਫਿਰ ਵੀ ਅੱਜ ਤੱਕ ਕੋਈ ਪੁਲਿਸ ਵਾਲਾ ਗ੍ਰਿਫਤਾਰ ਨਹੀਂ ਹੁੰਦਾ। ਅੱਜ 2 ਸਾਲ ਹੋਣ ਵਾਲੇ ਨੇ। ਕੀ ਅਸੀਂ ਇਹ ਸੋਚ ਸਕਦੇ ਹਾਂ ਵੀ ਇੰਨੀਆਂ ਪ੍ਰਤੱਖ ਉਦਾਹਰਨਾਂ ਦੇ ਹੁੰਦਿਆਂ ਇਸ ਸਿਸਟਮ ਤੋਂ ਸਾਨੂੰ ਇਨਸਾਫ ਮਿਲ ਸਕਦਾ? ਬਿਲਕੁਲ ਜੀ। ਉਦਾਹਰਨਾਂ ਇੰਨੀਆਂ ਨੇ ਕਿ ਤੁਹਾਡਾ ਤੇ ਮੇਰਾ ਦੋਹਾਂ ਦਾ ਗਾਹ ਬੈਠ ਸਕਦਾ ਹੈ, ਟਾਈਮ ਖਤਮ ਹੋ ਸਕਦਾ ਹੈ। ਬੜੀਆਂ ਪ੍ਰਤੱਖ ਉਦਾਹਰਨਾਂ ਨੇ। ਤੁਸੀਂ 1978 ਦੀ ਉਦਾਹਰਨ ਲੈ ਲਓ। ਸ਼ਰੇਆਮ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਿਸਾਖੀ ਵਾਲੇ ਦਿਨ 13 ਸਿੱਖਾਂ ਦਾ ਕਤਲੇਆਮ ਹੋ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਹੈ। ਕਿਹੜਾ ਨਿਰੰਕਾਰੀ ਹੈ? ਇਹ ਸਭ ਨੂੰ ਪਤਾ ਕਿ ਨਿਰੰਕਾਰੀਆਂ ਦੇ ਪੰਡਾਲ ਦੇ ਵਿੱਚੋਂ ਗੋਲੀ ਆਈ ਚੱਲੀ ਹੈ ਜੀ। ਸਾਡੀਆਂ ਜਿਹੜੀਆਂ ਇਸ ਸਿਸਟਮ ਦੀਆਂ ਏਜੰਸੀਆਂ ਨੇ, ਜਿਨ੍ਹਾਂ ਨੂੰ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ, ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਹਨਾਂ ਨੇ ਗੋਲੀ ਚਲਾ ਕੇ ਕਿਹਨਾਂ ਨੂੰ ਮਾਰਿਆ? ਪਰ ਅੱਜ ਤੱਕ ਇੱਕ ਵੀ ਨਿਰੰਕਾਰੀ ਸਮੇਤ ਗੁਰਬਚਨਾ ਜਿਹੜਾ ਉਹ ਗੱਡੀ ਚੜਾਇਆ ਗਿਆ, ਉਹ ਸਿੱਖਾਂ ਨੇ ਆਪਣੇ ਤੌਰ ਤੇ ਚੜਾਇਆ ਫਿਰ ਮਜਬੂਰ ਹੋ ਕੇ। ਪਰ ਸਿਸਟਮ ਨੇ ਸਾਨੂੰ 1% ਵੀ ਨਿਆਂ ਜਿਹੜਾ ਹੈ ਉਹ ਅੱਜ ਤੱਕ 1978 ਤੋਂ ਲੈ ਕੇ ਅੱਜ 40 ਸਾਲ ਹੋਣ ਵਾਲੇ ਨੇ ਸਾਨੂੰ ਨਹੀਂ ਦਿੱਤਾ ਹੈ। ਸੋ ਅਮਰਵੀਰ ਜੀ, ਉਦਾਹਰਨਾਂ ਤਾਂ ਇੰਨੀਆਂ ਜ਼ਿਆਦਾ ਨੇ। ਇਹ ਮੈਂ ਪ੍ਰਤੱਖ ਜਿਹੜੀਆਂ ਮੈਨੂੰ ਇੱਕਦਮ ਇਮੀਡੀਏਟਲੀ ਯਾਦ ਆਈਆਂ, ਮੈਂ ਤੁਹਾਨੂੰ ਦਿੱਤੀਆਂ ਨੇ, ਜਿਹਦੇ ਵਿੱਚ ਇਸ ਸਿਸਟਮ 'ਚ ਰਹਿੰਦਿਆਂ ਘੱਟੋ ਘੱਟ ਜਿਹੜਾ ਸਿੱਖ ਆਈਡੀਆਲੋਜੀ ਨੂੰ ਸਮਰਪਿਤ ਹੈ ਉਹਨੂੰ ਨਿਆਂ ਨਹੀਂ ਮਿਲ ਸਕਦਾ। ਤੇ ਜਿਹੜਾ ਸਿੱਖ ਹੈ ਨਾ, ਉਹ ਸਿੱਖ ਹੈ ਹੀ ਤਾਂ ਜੇ ਉਹ ਆਪਣੀ ਆਈਡੀਆਲੋਜੀ ਨੂੰ ਸਮਰਪਿਤ ਹੋ ਕੇ ਆਪਣੀ ਜ਼ਿੰਦਗੀ ਜਿਉਂਦਾ, ਜਿਹਦੇ ਵਿੱਚ ਮਾਨਵਤਾ ਦਾ ਭਲਾ ਹੈ। ਪਰ ਮਾਨਵਤਾ ਦਾ ਭਲਾ ਤਾਂ ਉਹ ਸਿੱਖ ਉਦੋਂ ਕਰੂਗਾ ਨਾ ਜਦੋਂ ਆਪਣੀ ਆਈਡੀਆਲੋਜੀ ਨੂੰ ਉਸ ਤਰ੍ਹਾਂ ਹੀ ਜੀਵਤ ਰੱਖੇਗਾ ਜਿਸ ਤਰ੍ਹਾਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਤੋਂ ਉਹਨਾਂ ਨੂੰ ਮਿਲੀ ਹੈ। ਜੇ ਉਹਦੇ ਵਿੱਚ ਮਿਲਾਵਟਾਂ ਰੋਜ਼ ਹੋਣਗੀਆਂ, ਜੇ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਹੀ ਬਾਦਲ ਤੇ ਨਾਗਪੁਰ ਦੇ ਇਸ਼ਾਰੇ ਤੇ ਕੀਤੇ ਜਾਣਗੇ, ਫਿਰ ਉਹ ਆਈਡੀਆਲੋਜੀ ਉਸ ਤਰ੍ਹਾਂ ਦੀ ਕਿਵੇਂ ਰਹਿ ਸਕਦੀ ਹੈ ਜਿਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਰਹੇ ਨੇ, ਜਾਂ ਜਿਵੇਂ ਸੰਤ ਜਰਨੈਲ ਸਿੰਘ ਜੀ ਨੇ ਅਜੋਕੇ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ ਹੈ, ਜਾਂ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਇਹਨੂੰ ਅੱਗੇ ਲੈ ਕੇ ਚੱਲ ਰਹੇ ਨੇ। ਜੇ ਉਹ ਆਈਡੀਆਲੋਜੀ ਜਿਹੜੀ ਓਰੀਜਨਲ ਰੂਪ ਵਿੱਚ ਜਿਉਂਦੀ ਨਹੀਂ ਰਹੇਗੀ, ਜਿਹੜੀ ਸਾਨੂੰ ਇੱਥੇ ਸਭ ਤੋਂ ਵੱਡਾ ਇਸ ਟਾਈਮ ਖਤਰਾ ਹੋਇਆ ਹੈ ਜੀ, ਉਹ ਆਈਡੀਆਲੋਜੀ ਜਿਉਂਦੀ ਰਹੂਗੀ ਤਾਂ ਹੀ ਅਸੀਂ ਉਹਦੇ ਮੁਤਾਬਕ ਜ਼ਿੰਦਗੀ ਜੀ ਕੇ ਮਾਨਵਤਾ ਦਾ ਭਲਾ ਕਰਾਂਗੇ। ਜੇ ਉਹਦੇ ਵਿੱਚ ਵੀ ਇਹ ਪੱਥਰ ਪੂਜ ਲੋਕਾਂ ਨੇ ਸਾਡੀ ਜਿਹੜੀ ਹੈ ਉਹਦੇ ਵਿੱਚ ਮਿਲਾਵਟ ਕਰਨੀ ਜਿਵੇਂ ਸ਼ੁਰੂ ਕੀਤੀ ਹੋਈ ਹੈ, ਜੇ ਇਹ ਮਿਲਾਵਟ ਹੀ ਜਾਰੀ ਰਹੀ, ਜੇ ਅਸੀਂ ਆਪਣੀ ਸਿੱਖ ਆਈਡੀਆਲੋਜੀ ਨੂੰ ਹੀ ਓਰੀਜਨਲ ਰੂਪ ਵਿੱਚ ਨਾ ਬਚਾ ਸਕੇ, ਫਿਰ ਇਹ ਸਿਸਟਮ ਤੋਂ ਨਿਆਂ ਦੀ ਆਸ ਕਰਨੀ ਮੇਰੇ ਹਿਸਾਬ ਨਾਲ ਇੱਕੋ ਹੀ ਲਫ਼ਜ਼ ਕਹਿ ਸਕਦਾ, ਇੱਕ ਮੂਰਖਤਾ ਹੋਏਗੀ, ਇੱਕ ਸੁਪਨਾ ਹੋਏਗਾ, ਇੱਕ ਭੁਲੇਖਾ ਹੋਏਗਾ, ਇਸ ਤੋਂ ਵੱਧ ਕੁਝ ਨਹੀਂ ਹੋਏਗਾ। ਜੀ ਹਾਂ ਪ੍ਰੋਫੈਸਰ ਸਾਹਿਬ, ਅੰਤ ਦੇ ਵਿੱਚ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਸ ਮੌਕੇ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਐਜ਼ ਅ ਸੋਲੂਸ਼ਨ? ਜਿਹੜੀਆਂ ਗੱਲਾਂ ਅਸੀਂ ਸਾਰੀਆਂ ਕੀਤੀਆਂ ਨੇ ਐਜ਼ ਅ ਸੋਲੂਸ਼ਨ ਮੈਂ ਤਾਂ ਇੱਕੋ ਹੀ ਗੱਲ ਕਹਿ ਸਕਦਾ ਕਿ ਹਰ ਇੱਕ ਨੂੰ ਆਪਣਾ ਆਪਣਾ ਧਰਮ ਮੁਬਾਰਕ ਹੈ, ਚਾਹੇ ਉਹ ਹਿੰਦੂ ਧਰਮ ਹੈ, ਚਾਹੇ ਉਹ ਮੁਸਲਮਾਨ ਧਰਮ ਹੈ, ਚਾਹੇ ਉਹ ਈਸਾਈ ਧਰਮ ਹੈ, ਜਾਂ ਹੋਰ ਵੀ ਦੁਨੀਆ ਦੇ ਵਿੱਚ ਬੁੱਧ ਧਰਮ, ਜੈਨ ਧਰਮ, ਕਨਫਿਊਸ਼ਿਜ਼ਮ, ਜਿੰਨੇ ਵੀ ਧਰਮ ਹੈਗੇ ਦੁਨੀਆ ਨੂੰ, ਸਾਰਿਆਂ ਨੂੰ ਆਪਣੇ ਆਪਣੇ ਮੁਬਾਰਕ ਨੇ। ਪਰ ਤੁਹਾਡੇ TV ਮਾਧਿਅਮ ਤੋਂ ਮੈਂ ਹੱਥ ਜੋੜ ਕੇ ਸਿੱਖ ਭਾਈਚਾਰੇ ਨੂੰ, ਸਿੱਖ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਸਿੱਖ ਆਈਡੀਆਲੋਜੀ ਜਿਹੜੀ ਦੁਨੀਆ ਦੀ ਸੁਪਰੀਮ ਆਈਡੀਆਲੋਜੀ ਹੈ, ਜਿਹਨੇ ਮਾਨਵਤਾ ਦਾ ਜਿਹੜਾ ਹੱਥ ਹੈ ਕਦੇ ਨਹੀਂ ਛੱਡਿਆ, ਉਹਨੂੰ ਜੀਵਤ ਰੱਖਣ ਦੇ ਲਈ ਸਾਰੇ ਆਜ਼ਾਦ ਖਾਲਿਸਤਾਨ ਦੀ ਡੈਮੋਕ੍ਰੈਟਿਕਲੀ ਮੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਤਾਂ ਜਾਂ ਜਿਹੜੀਆਂ ਵੀ ਧਿਰਾਂ ਸੁਹਿਰਦਤਾ ਦੇ ਨਾਲ ਇਸ ਪਾਸੇ ਕੰਮ ਕਰ ਰਹੀਆਂ ਨੇ ਉਹਨਾਂ ਦਾ ਸਾਥ ਦਿਓ ਤੇ ਹਿੰਦੁਸਤਾਨ ਦੇ ਜਿਹੜੇ ਇਹ ਮਤਸਵੀ ਸੋਚ ਦੇ ਆਪਣੇ ਤਿਉਹਾਰ ਮਨਾਏ ਜਾ ਰਹੇ ਨੇ, ਜਿਹੜੇ ਜਿਹਨੂੰ 15 ਅਗਸਤ ਜਾਂ 26 ਜਨਵਰੀ ਕਿਹਾ ਜਾਂਦਾ ਹੈ, ਇਹ ਸਿੱਖਾਂ ਦੇ ਵਿੱਚ ਦੇ ਗਲ ਵਿੱਚ ਇੱਕ ਫਾਂਸੀ ਹੈ। ਇਸ ਫਾਂਸੀ ਨੂੰ ਕੱਢ ਦਿਓ ਤੇ ਆਪਣਾ ਇਹਨਾਂ ਦਾ ਬਾਈਕਾਟ ਕਰੋ ਪੂਰਨ ਤੌਰ ਤੇ। ਇਹਨਾਂ ਦਿਨਾਂ ਦਾ ਜਿਹੜੇ ਸੋ ਕਾਲਡ ਆਜ਼ਾਦੀ ਦੀ ਗੱਲ ਕਰਦੇ ਨੇ, ਜਿਹਦੇ ਵਿੱਚ ਸਿੱਖਾਂ ਦੇ ਗਲ ਦੇ ਵਿੱਚ ਫਾਹਾ ਪਾਇਆ ਗਿਆ ਹੈ, ਉਸ ਫਾਹੇ ਨੂੰ ਕੱਢਣ ਦੇ ਲਈ ਇਹਨਾਂ ਦਾ ਬਾਈਕਾਟ ਕਰੋ ਤੇ ਆਪਣੀ ਆਜ਼ਾਦੀ ਦੀ ਲਹਿਰ ਵੱਲ ਲੋਕਤੰਤਰੀ ਤਰੀਕੇ ਦੇ ਨਾਲ ਦਿਨੋਂ ਦਿਨ ਅੱਗੇ ਵਧਣ ਦੀ ਜੁਰਤ ਦਿਖਾਓ। ਜਿਹੜੀ ਅਵੇਅਰਨੈਸ ਅਸੀਂ ਬੇਨਤੀਆਂ ਕਰਕੇ ਤੁਹਾਡੇ 'ਚ ਦੱਸਣਾ ਚਾਹੁੰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਉਹਨੂੰ ਮਤਲਬ ਕਿ ਪ੍ਰੈਕਟੀਕਲੀ ਅਪਣਾਓ ਤੇ ਤਾਂ ਜੋ ਅਸੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ
ਇੱਕ ਤਾਂ ਜੀਵਤ ਰੱਖ ਸਕੀਏ ਤੇ ਇੱਕ ਉਹਦੇ ਮੁਤਾਬਕ ਜੀਵਨ ਜਿਉ ਕੇ ਦੁਨੀਆ ਦੇ ਵਿੱਚ ਇੱਕ ਮਨੁੱਖਤਾ ਦਾ ਮਾਡਲ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਇਆ ਹੈ ਉਹ ਦੇ ਸਕੀਏ। ਜੀ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਤੇ ਰਿਣੀ ਹੋ ਕੇ TV 84 ਸਰ ਅਮਰਵੀਰ ਸਿੰਘ ਜੀ, ਡਾਕਟਰ ਅਮਰਜੀਤ ਸਿੰਘ ਜੀ ਤੇ ਸਾਰੇ ਆਵਾਮ ਦਾ ਰਿਣੀ ਹੋ ਕੇ ਬਹੁਤ ਹੀ ਨਿਮਰਤਾ ਸਹਿਤ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਜਿੱਥੇ ਅਸੀਂ ਅੱਜ ਦੇ ਸ਼ੋਅ ਦੀ ਇੱਥੇ ਸਮਾਪਤੀ ਕਰਦੇ ਹਾਂ, ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਅਪੀਲ ਕਰਦਾ ਮੈਂ ਕਿ TV 84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਨੂੰ ਡੋਨੇਸ਼ਨਸ ਭੇਜ ਸਕਦੇ ਹੋ www.tv84.tv ਤੇ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਚੈੱਕ ਮੇਲ ਕਰ ਸਕਦੇ ਹੋ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰਦਿਆਂ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।